ਸੀ ਤੇ ਤਾਕਤ ਤਾਂ ਫਿਰ ਆਪੇ ਹੋਣੀ ਸੀ। ਹਾਂਜੀ ਤੇ ਹੁਣ ਤਾਂ ਵੇਖ ਲਓ ਘਿਓ। ਤੁਹਾਡੇ ਦੌਰ ਜਿਸ ਟਾਈਮ ਸ਼ਾਦੀਆਂ ਹੁੰਦੀਆਂ ਹਨ ਹਾਂ ਪੁਰਾਣੇ ਵਕਤਾਂ ਵਿੱਚ, ਉਹ ਕਿਸ ਤਰ੍ਹਾਂ ਦੇ ਤਰੀਕੇ ਨਾਲ ਮਤਲਬ ਮੈਰਿਜ ਤੁਹਾਨੂੰ ਸਾਦੀ ਸੁਣਿਆ? ਸਾਦੀ। ਹੁਣ ਤਾਂ ਵੇਖ ਲਓ ਹੋਟਲ ਬਣ ਗਏ, ਫਲਾਣੇ ਹੋਟਲ 'ਚ ਜਾਣਾ ਤੇ ਮੰਜੀਆਂ ਤੇ ਬਾਹ ਕੇ ਰੋਟੀ ਖਵਾਉਂਦੇ, ਮੰਜੀਆਂ ਦੇ ਮੰਜੀਆਂ ਤੇ ਬਹਿ ਕੇ। ਹੁਣ ਤਾਂ ਚਲੋ ਬਈ ਟੰਟ ਲਿਆਓ ਤੇ ਕੁਰਸੀਆਂ ਲਿਆਓ ਤੇ ਉਹ ਕਰੋ ਤੇ ਉਹ ਕਰੋ ਹੈਂ। ਐ ਸਾਧ ਮਰਾਦੀ ਜੰਝ ਆਉਣੀ, ਬੜੇ ਸ਼ੁਕਰ ਲੱਗਦੇ ਹੁੰਦੇ ਸੀ, ਬੜੀ ਨਾਨਕਾ ਮੇਲ ਤੇ ਦਾਦਕਾ ਮੇਲ ਆਉਂਦਾ ਸੀ। ਹਾਂ ਆਉਂਦਾ ਸੀ, ਬੜੇ ਮਹਿਮਾਨ, ਸਾਰੀ ਬਰਾਦਰੀ ਇਕੱਠੀ ਹੋ ਜਾਂਦੀ ਸੀ। ਉਦੋਂ ਵੱਡੀ ਗੱਲ ਤੇ ਇਹ ਸੀ ਕਿ ਸਲੂਕ ਬਹੁਤ ਸੀ। ਹਾਂਜੀ ਕਿਸੇ ਬਰਾਦਰੀ ਦੇ ਵਿੱਚ ਓਏ ਹੈਰਾਨ ਦੇ 19-20 ਦਾ ਫਰਕ ਨਹੀਂ ਸੀ ਹੁੰਦਾ ਕਿ ਆਹ ਨਾਰਾਜ਼ ਹੋ ਗਿਆ, ਇਸ ਗੱਲ ਤੋਂ ਨਾਰਾਜ਼ ਹੋ ਗਿਆ ਵਾ, ਜਾਂ ਬਈ ਇਹ ਰਿਸ਼ਤਾ ਜਿਹੜਾ ਸੀ ਇਹ ਫਲਾਣੇ ਥਾਂ ਕਰਨਾ ਸੀ, ਇੱਥੇ ਕਰਨਾ ਸੀ। ਤੇ ਨਾ, ਸਾਰੀ ਬਰਾਦਰੀ ਨੇ ਇਕੱਠੇ ਹੋਣਾ, ਲੈ ਵੀ ਧੀ ਦਾ ਰਿਸ਼ਤਾ ਮੈਂ ਤੈਅ ਕਰਨਾ ਵਾ, ਬਰਾਦਰੀ ਨੂੰ ਬੁਲਾਓ। ਬਰਾਦਰੀ ਨੇ ਆਉਣਾ, ਉਹਨਾਂ ਆਖਣਾ ਵੀ ਠੀਕ ਆ, ਵਈ ਨਾ ਬਿਲਕੁਲ ਠੀਕ ਆ। ਸ਼ਾਦੀ ਕੀਤੀ ਨਾ ਝੂੜੇ ਨੂੰ ਵੀ ਸਾਧ ਲਿਆ, ਹਾਂ ਸੈयद ਬਾਦਸ਼ਾਹ ਨੂੰ ਹਰ ਕੋਈ ਦੋ ਬੰਦੇ ਗਏ। ਹਾਂ ਉਹ ਝੂੜਾ ਤੇ ਸੈयद ਇਕੱਠੇ ਬਾਹਰ ਨਾਲ ਕੇ ਝੂੜੇ ਆ ਕੇ ਸੈयद ਨੂੰ ਕੋਈ ਨੂੰ ਰਲਿੰਦਾ, ਆਪਾਂ ਦੋਵੇਂ ਬਿਰਾਰ ਰਲ ਕੇ ਤੇ ਬਾਹਰ ਹਾਂ ਇਹ ਵਕਤ ਹੀ ਆ, ਇਹ ਵਕਤ ਹੀ ਇਹ ਵਕਤ ਆਣ। ਹਾਂ ਹੈਗੇ ਸੀ। ਹੁਣ ਤਾਂ ਨਵੀਆਂ ਹੁਣ ਤਾਂ ਜੀ ਤੈਨੂੰ ਦੱਸਿਆ ਨਹੀਂ ਵੀ ਉਦੋਂ ਚਾਚਾ ਜੀ ਮੈਂ ਇੱਕ ਗੱਲ ਸੁਣੀ ਹੈ ਕਿ ਬਜ਼ੁਰਗਾਂ ਕੋਲ ਸੁਣੀ, ਕਿਉਂਕਿ ਮੈਂ ਬਜ਼ੁਰਗਾਂ ਦੀ ਮਹਿਫਲ ਬੰਦਾ, ਬਜ਼ੁਰਗਾਂ ਕੋਲ ਸੁਣਿਆ ਕਿ ਹੁਣ ਮੇਰੀ ਧੀ ਹੈ ਤੇ ਤੁਸੀਂ ਮੇਰੇ ਨਾਲ ਸਲਾਮ ਸੰਗਤੀ ਹੋ, ਤੁਸੀਂ ਮੇਰੇ ਸੰਗੀ ਹੋ, ਤੁਸੀਂ ਮੇਰੇ ਬੂਹ ਤੇ ਆ ਗਏ ਹੋ ਤੇ ਮੇਰੀ ਧੀ ਦੀ ਚੌੜੀ ਪਾ ਕੇ ਆਖਿਆ ਵੀ ਮੈਂ ਇਹਦਾ ਸਾਗ ਕਰਨਾ ਹੈ। ਕਰ ਲੈਂਦੇ ਸੀ, ਕਰ ਲੈਂਦੇ ਸੀ। ਉਹ ਵਕਤ ਬੜੇ ਚੰਗੇ ਆ। ਜ਼ਿਆਦਾ ਗੈਰਾਂ 'ਚ ਨਹੀਂ ਸੀ ਉਦੋਂ ਕਰਦੇ, ਉਦੋਂ ਜ਼ਿਆਦਾ ਆਪਣਿਆਂ 'ਚ ਕਰਦੇ ਸੀ, ਸਕਿਆਂ 'ਚ। ਹੁਣ ਗੈਰ ਉਹ ਗੱਲ ਵੀ ਜਿਹੜਾ ਮਰਜ਼ੀ ਕੌਮ ਹੋਵੇ, ਆਂਦੇ ਇਕੱਲਾ ਪੁੱਤ ਹੋਵੇ, ਅੱਗੋਂ ਪੁੱਤ ਦੀ ਕਰਤੂਤ ਵੀ ਨਹੀਂ ਵੇਖਣੀ, ਵੀ ਪਤਾ ਨਹੀਂ ਜਾਂ ਇਹ ਕਿਹੜਾ ਕੰਮ ਕਰਦਾ ਵਾ, ਨਸ਼ਈ ਆ ਕਿੱਦਾਂ ਵਾ, ਕੀ ਆ ਤੇ ਕੀ ਨਹੀਂ। ਉਦੋਂ ਆਂਦੇ ਸੀ ਧੀ ਉੱਥੇ ਦਿਓ ਜਿੱਥੇ ਕੋਈ ਚਾਰ ਭਰਾ ਹੈ, ਬੁਰਕੀ ਵੀ ਦੇਣਗੇ, ਸਾਡੀ ਧੀ ਭੁੱਖੀ ਨਾ ਰਹੇਗੀ। ਉਹ ਵਕਤ ਹੈਂ? ਉਹ ਸਲੂਕ ਦੀਆਂ ਗੱਲਾਂ, ਸਲੂਕ ਸੀ ਬਸ ਬਹੁਤ। ਤੇ ਹੁਣ ਤੇ ਉਹ ਗੱਲ ਵੀ ਹੁਣ ਗਾਂ ਤੇ ਵੇਖ ਲਓ, ਧੀ ਪੁੱਤ ਆਪਣੀ ਮਰਜ਼ੀ ਕਰਦਾ, ਮਰਜ਼ੀ ਕਰਦਾ ਨਾ। ਉਦੋਂ ਆਂਦੇ ਸੀ ਮਾਂ ਬਾਪ ਜਿੱਥੇ ਸਾਡਾ ਰਿਸ਼ਤਾ ਤੈਅ ਕਰਦੇ, ਆਮੀਨ, ਬੋਲਦੇ ਨਹੀਂ ਸੀ ਹੁੰਦੇ। ਵਿਆਹ ਦੀ ਗੱਲ ਕਰਨੀ ਆ ਤੇ ਮੁੰਡਾ ਵਾ ਧੀ ਆ, ਉਹਨੇ ਕਿਤੇ ਹਟਵਾ ਹੋ ਜਾਣਾ, ਵੀ ਆਪੇ ਮਾਂ ਪਿਓ ਵੱਡਾ ਭਰਾ ਜਿੱਥੇ ਕਰੇ ਆਮੀਨ। ਤੇ ਹੁਣ ਪਹਿਲੋਂ ਧੀ ਨੂੰ ਪੁੱਛਦੇ ਆ, ਪੁੱਤ ਨੂੰ ਪੁੱਛਦੇ, ਹਾਂ ਵੀ ਤੂੰ ਰਾਜੀ ਹੈ, ਇੱਥੇ ਤੇਰਾ ਕਰਦੀ ਰਾਜੀ ਹੈ। ਜੇ ਤੇ ਰਾਜੀ ਹੋ ਗਿਆ ਠੀਕ ਆ, ਫਿਰ ਉਹ ਹੋ ਗਿਆ ਰਿਸ਼ਤਾ, ਜੇ ਨਹੀਂ ਰਾਜੀ ਤੇ ਨਹੀਂ ਫਿਰ ਹੋਣਾ। ਅਗਲੇ ਦਿਨ ਮੈਂ ਪੜ੍ਹਦਾ ਪਿਆ ਸੀ, ਲਿਖਿਆ ਇੱਕ ਕਹਾਣੀ, ਉਹਦੇ ਵਿੱਚ ਗੱਲਾਂ ਇਹ ਲਿਖਿਆ, ਮੈਂ ਉਸ ਵੇਲੇ ਦਾ ਬੰਦਾ ਹਾਂ ਜਦੋਂ ਕਹਿਣੋਂ ਕੰਡਾ ਲੱਗੇ ਆ, ਪੂਰੀ ਵਸੋਂ ਪੀੜੀ ਜਣਾਉਂਦੀ ਆਈ, ਮੈਂ ਉਸ ਵੇਲੇ ਦਾ ਬੰਦਾ ਹਾਂ। ਉਹਦੇ ਬਾਰੇ ਲਿਖਿਆ ਬਹੁਤ ਸੁਥਰੇ ਡੇਰੇਦਾਰੀ ਆਈ, ਇੱਕ ਕੌਮ ਦੇ ਵਿੱਚ ਸਰਦਾਰ ਆਈ, ਉਹਦੇ ਮੂੰਹ 'ਚ ਜਿਹੜੀ ਨਿਕਲੇ ਆ ਉਸ ਗੱਲ ਤੇ ਭਾਰਾ ਦਿੱਤਾ ਆਈ। ਅੱਜ ਕੱਲ੍ਹ ਤਾਂ ਉਹ ਗੱਲਾਂ ਹੀ ਕੋਈ ਨਹੀਂ, ਨਾ ਹੁਣ ਨਹੀਂ ਉਹ ਗੱਲਾਂ। ਅਗਲੇ ਮੈਂ ਵੇਖਿਆ, ਕਿਉਂਕਿ ਸਾਡੇ ਦਾ ਦੌਰ, ਮੈਂ ਤਾਂ ਛੋਟਾ ਤੇ ਤੁਸੀਂ ਤਾਂ ਉਮਰ ਗੁਜ਼ਾਰੇ ਬੈਠੇ, ਕਰਸਾ ਗੁਜ਼ਾਰੇ ਬੈਠੋ, ਕਿ ਸਾਡੇ ਬਜ਼ੁਰਗਾਂ ਦਾ ਮੁਰਾਦ ਹੋ ਰਹੀ, ਉਹ ਸਾਡੇ ਘਰ ਆਏ, ਸਾਡੀ ਚੋਰ ਦਾ ਰਿਸ਼ਤਾ ਤੈਅ ਕੀਤਾ ਸਕਿਆ ਭਾਈ, ਮੇਰੇ ਪਿਓ ਨੇ ਜਿਹੜੀ ਮੈਂ ਕਰ ਦਿੱਤੀ ਉਹ ਆਮੀਨ ਹੈ, ਸਾਰੇ ਮਗਰ ਦੁਆ ਕਾ ਖੈਰ ਕਰ ਦਿੱਤੇ, ਆਮੀਨ ਸਾਨੂੰ। ਬਿਲਕੁਲ ਅੱਜ ਕੱਲ੍ਹ ਦੇ ਦੌਰ ਤੇ ਪਿਛਲੇ ਦੌਰ ਕੋਈ ਫਰਕ ਵਿਖਾਉਂਦਾ ਤੁਹਾਨੂੰ? ਬੜਾ ਫਰਕ ਮਤਲਬ ਕਿ ਬਜ਼ੁਰਗਾਂ ਦੇ ਵਿੱਚ ਫਰਕ। ਹੁਣ ਵੇਖ, ਪਿਛਲੇ ਜਿਹੜੇ ਸੀ ਸਾਡੇ ਵੱਡੇ, ਹਾਂਜੀ ਭਾਵੇਂ ਇੱਥੋਂ ਜਾਣਾ ਲਈਏ, ਹਾਂਜੀ ਭਾਵੇਂ ਚੌਕ ਆਜਮ ਤੇ ਜਾਣਾ ਵਾ ਸ਼ਾਦੀ, ਹਾਂਜੀ ਜ਼ਿਆਦਾ ਤੁਰ ਕੇ ਚੱਲ ਜਾਂਦੇ ਸੀ, ਹਾਂਜੀ ਤੇ ਜਾਂ ਘੋੜੀਆਂ ਹੁੰਦੀਆਂ ਸੀ, ਘੋੜੀਆਂ ਦੇ ਜੰਜ ਜਾਂਦੀ ਸੀ। ਤੁਸੀਂ ਗੋਲੀਆਂ ਤੇ ਸਫ਼ਰ ਕੀਤਾ? ਨਹੀਂ ਅਸੀਂ ਨਹੀਂ ਕੀਤਾ ਨਾ, ਪੈਦਲ ਵੀ ਨਹੀਂ, ਘੋੜੀਆਂ ਦੇ ਵੀ। ਸਾਡੇ ਵਕਤ ਜਿਹੜੇ ਸੀ ਨਾ, ਮੁੜ ਕੇ ਉੱਦਾਂ ਪੁੱਛੇ ਤੇ ਮੈਂ ਤੁਰ ਕੇ ਇੱਥੇ, ਇੱਥੋਂ ਦੇ ਇੱਥੇ ਆਏ, ਮੇਰੀ ਜਦੋਂ ਸ਼ਾਦੀ ਹੋਈ, ਕਿਹੜਾ ਦੂਰ ਸੀ, ਤੇ ਘੋੜੀਆਂ ਤੇ ਸ਼ਾਦੀ ਹੋਣੀ। ਫਿਰ ਜਿਵੇਂ ਮਾਹੌਲ ਬਦਲਦਾ ਗਿਆ, ਫਿਰ
ਇੱਕ ਬੱਸ ਹੋਣੀ, ਸਾਰੀ ਜੰਜ ਬੱਸ ਦੇ ਵੱਡੀ ਬੱਸ ਦੇ ਵਿੱਚ ਬਹਿ ਜਾਣੀ, ਜਿਹੜਾ ਸਮਾਨ ਹੋਣਾ ਉਹ ਵੀ ਬੱਸ ਦੇ ਉੱਤੇ ਛੱਤ ਦੇ ਉੱਤੇ ਲੱਦੇ ਉੱਤੇ ਲੱਦਿਆ ਜਾਣਾ। ਸਮਾਨ ਵੀ ਓਨਾ ਕੀ ਹੁੰਦਾ ਸੀ, ਪੂਰਾ ਸੂਰਾ ਹਾਂਜੀ। ਦਰਮਿਆਨਾ, ਇੱਕ ਪੇਟੀ ਤੇ ਸੰਦੂਕ ਤੇ ਬਸ। ਦੋ ਤੇ ਚਾਰ ਮੰਜੀ ਹੁੰਦੀਆਂ ਹੁਣ ਵੇਖ ਲਓ, ਹੁਣ 4 ਦਿਨ 8 ਦਿਨ ਪਹਿਲੋਂ ਸਮਾਨ ਪਹੁੰਚ ਜਾਂਦਾ, ਤੇ ਖੁਦ ਅਗਲੇ ਆਖਦੇ ਨੇ ਇੰਨੀਆਂ ਇਹ ਕਾਰਾਂ ਤੇ ਜੰਜ ਆਵੇ, ਹਾਂਜੀ ਤੇ ਇਤਨੇ ਬੰਦੇ ਲੈ ਕੇ ਗਏ। ਇੰਨੇ ਬੰਦੇ ਲੈ ਕੇ ਆਇਓ। ਉਦੋਂ ਸਿਰਫ ਬਰਾਦਰੀ ਦਾ ਬੰਦਾ ਹੋਣਾ ਵਾ ਜੰਜ ਦਾ, ਗੈਰ ਬੰਦਾ ਨਹੀਂ ਆਉਣਾ।